ਪ੍ਰੈਜ਼ੈਂਟੇਟਿਵ ਫॉर ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪ੍ਰੈਜ਼ੈਂਟੇਟਿਵ ਫਰਮ ਸਿਆਟਲ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰੇ ਵੱਲੋਂ ਸਭ ਤੋਂ ਪਹਿਲਾਂ TV 84 ਦੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ ਵਰਤੇ ਜੀ। ਆਸ ਕਰਦਾ ਕਿ ਪ੍ਰਵਾਨ ਕਰਨਗੇ। ਹਾਂਜੀ ਬਿਲਕੁਲ ਜੀ ਵੀਰ ਜੀ, ਅੱਜ ਅਸੀਂ ਤੁਹਾਨੂੰ ਵੱਖ-ਵੱਖ ਪੰਥਕ ਮੁੱਦੇ ਉੱਪਰ ਗੱਲਬਾਤ ਕਰਾਂਗੇ। ਇੰਡੀਆ ਵੱਲ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਰੀਸੈਂਟਲੀ ਐਲਾਨ ਕੀਤਾ ਕਿ ਉਹ ਯੂਬਾ ਸਿਟੀ ਵਿੱਚ ਇੱਕ ਸਿੱਖ ਸੈਂਟਰ ਖੋਲਣਗੇ ਤਾਂ ਕਿ ਅਮਰੀਕਾ ਵਿੱਚ ਸਿੱਖਾਂ ਦੇ ਖਿਲਾਫ ਹੋ ਰਹੇ ਨਸਲੀ ਹਮਲਿਆਂ ਸੰਬੰਧੀ ਉਹ ਅਮਰੀਕਨਜ਼ ਨੂੰ ਸਿੱਖ ਪਹਿਚਾਣ ਨਾਲ ਜਾਗਰੂਕ ਕਰਾ ਸਕਣ। ਪੰਜਾਬ ਵਿੱਚ ਤਾਂ ਸਿੱਖ ਜਵਾਨੀ ਨਸ਼ਿਆਂ ਤੇ ਪਤਤਪੁਣੇ ਦਾ ਸ਼ਿਕਾਰ ਹੈ, ਜਿੱਥੇ ਸ਼੍ਰੋਮਣੀ ਕਮੇਟੀ ਆਪਣੇ ਫਰਜ਼ਾਂ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ, ਨਾਕਾਮ ਹੋਈ ਹੈ। ਪਰ ਇਹ ਅਮਰੀਕਾ ਆਉਣ ਲਈ ਬੜੇ ਕਾਲੇ ਪਏ ਹੋਏ ਹਨ, ਜਿੱਥੇ ਅਮਰੀਕਨ ਸਿੱਖ ਇਸ ਸਮੱਸਿਆ ਨਾਲ ਬਹੁਤ ਚੰਗੀ ਤਰ੍ਹਾਂ ਡੀਲ ਆਲਰੇਡੀ ਕਰ ਰਹੇ ਹਨ ਤੇ ਕਰ ਚੁੱਕੇ ਹਨ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਭੈਣ ਜੀ, ਮੈਂ ਸਭ ਤੋਂ ਪਹਿਲਾਂ ਤਾਂ ਇੱਥੇ ਇਹ ਗੱਲ ਕਹਾਂਗਾ ਕਿ ਇਹ ਹਮਲੇ ਜ਼ਿਆਦਾ ਜ਼ੋਰ ਨਾਲ ਇਸ ਵਕਤ ਇਹਨਾਂ ਦਾ ਬਾਹਰ ਵਿੱਚ ਅਮਰੀਕਾ ਦੇ ਵਿੱਚ ਹੋ ਰਹੇ ਨੇ। ਇਹ ਇਸੇ ਨਹੀਂ, ਹੋਰ ਵੀ ਕਈਆਂ ਵਿਸ਼ਿਆਂ ਤੋਂ ਜੀ। ਪਰ ਇੱਕ ਗੱਲ ਮੈਂ ਬਹੁਤ ਵਾਰੀ ਪਹਿਲਾਂ ਵੀ ਕਹਿ ਚੁੱਕਾ, ਇੱਥੇ ਖਾਸ ਇੱਕ ਅਕਾਲੀ ਨੇਤਾ ਸਿਆਟਲ 'ਚ ਰਹਿਣ ਤੇ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ, ਪਰ ਮੈਨੂੰ ਸਮਾਂ ਨਹੀਂ ਮਿਲ ਸਕਿਆ। ਉਹਨਾਂ ਦਿੱਤਾ ਨਹੀਂ, ਬਾਅਦ ਵਿੱਚ ਜਸ ਪੰਜਾਬੀ ਤੇ TV ਤੇ ਮੇਰੇ ਕਾਬੂ ਆ ਗਏ ਜੀ। ਇੱਕ ਸਿੰਪਲ ਗੱਲ ਹੈ ਕਿ ਕੋਈ ਵੀ ਪੈਕੇਜ ਤੁਸੀਂ TV ਦਾ ਲੈ ਲਓ, ਡਿਸ਼ ਨੈਟਵਰਕ ਲੈ ਲਓ, ਡਾਇਰੈਕਟ TV ਲੈ ਲਓ, ਜਾਂ ਜਿਹੜੇ ਵੀ ਹੋਰ ਸਾਧਨ ਨੇ, ਹਾਂਜੀ, ਕ੍ਰਿਸਚਨਾਂ ਦੇ 3-4 ਚੈਨਲ ਤੁਹਾਨੂੰ ਨਾਲ ਫ੍ਰੀ ਮਿਲਦੇ ਨੇ ਉਸ ਪੈਕੇਜ ਤੇ। ਉਹ ਲਗਾਤਾਰ ਆਪਣਾ ਪ੍ਰਚਾਰ ਉੱਥੇ ਕਰੀ ਜਾ ਰਹੇ ਨੇ ਜੀ। ਮੈਂ ਆਪਣੀ ਰੋਜੀ ਰੋਟੀ ਲਈ ਇੱਥੇ ਕੈਬ ਵੀ ਚਲਾਉਣਾ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੇਸਟਾਂ ਉਹਦੇ ਵਿੱਚ ਸੀਡੀਆਂ ਜਿਹੜੀਆਂ ਵੀ ਰੱਖਾਂ ਨਾ, ਤੇ ਉਹ ਗੁਰਬਾਣੀ ਦੇ ਉਸ ਕੀਰਤਨ ਦੀਆਂ ਰੱਖਦਾ ਜਿਹੜੀਆਂ ਰਾਗਾਂ 'ਚ ਗਾਈਆਂ ਹੋਈਆਂ। ਤੇ ਬਹੁਤ ਸਾਰੀਆਂ ਸੀਡੀਆਂ ਲੋਕੀ ਉਹਨੂੰ ਸੁਣ ਕੇ ਇੰਨਾ ਇੰਟਰਸਟ ਨਾਲ ਸੁਣ ਕੇ ਤੇ ਉਹ ਲੈ ਜਾਂਦੇ ਨੇ ਮੇਰੇ ਕੋਲ, ਹਨਾ, ਵੀ ਮੈਨੂੰ ਦੇ ਦੇ, ਹਨਾ। ਹਾਂਜੀ, ਕਿਤੇ ਇਹ ਵੇਖੋ ਭਈ ਜਿਹੜਾ ਕੰਮ ਇਹਨਾਂ ਦਾ ਕਰਨ ਵਾਲਾ ਹੈ, ਜੇ ਹਰਿਮੰਦਰ ਸਾਹਿਬ ਤੋਂ, ਸ਼੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਦਾ ਪ੍ਰੋਗਰਾਮ ਦੁਨੀਆ ਭਰ ਵਿੱਚ ਚੱਲੇ, ਭਾਵੇਂ ਨਹੀਂ ਵੀ ਸਮਝਦੇ, ਬਹੁਤ ਸਾਰੇ ਗੋਰਿਆਂ ਚੋਂ ਮੈਂ ਐਕਸਪੈਰੀਮੈਂਟ ਕੀਤਾ, ਭਾਵੇਂ ਉਹ ਨਹੀਂ ਵੀ ਸਮਝ ਆਉਂਦੀ ਜੀ, ਇਹਦੇ ਬਾਵਜੂਦ ਵੀ ਉਹ ਜਿਹੜਾ ਬਾਣੀ ਦਾ ਆਨੰਦ ਹੈ। ਮੈਂ ਇੱਕ ਵਾਰੀ ਇੱਕ ਗੋਰੇ ਨੂੰ ਰਾਈਡ ਦਿੱਤੀ, ਉਹ ਸਿੱਖ ਸੀ, ਉਹਦੇ ਤੇ ਮੈਂ ਸਵਾਲ ਕੀਤਾ ਵੀ ਤੂੰ ਸਿੱਖ ਕਿਵੇਂ ਬਣਿਆ। ਮੈਂ ਮੇਰੇ ਖਿਆਲ ਸ਼ਾਇਦ ਅੱਗੇ ਵੀ ਜ਼ਿਕਰ ਕੀਤਾ ਹੋਏਗਾ ਜੀ। ਤੇ ਉਹਨੇ ਦੱਸਿਆ ਕਿ ਮੈਨੂੰ ਕੀਰਤਨ ਨੇ ਸਿੱਖ ਬਣਾਇਆ। ਤੇ ਮੈਂ ਉਹ ਤੇ ਸਵਾਲ ਕੀਤੇ ਕਿਵੇਂ, ਫਿਰ ਉਹਨੇ ਸਾਰੀ ਸਟੋਰੀ ਦੱਸੀ ਕਿ ਮੈਂ ਬਾਜ਼ਾਰ ਚੋਂ ਗੁਜ਼ਰ ਰਿਹਾ, ਮੈਂ ਸ਼ਾਰਟ ਕਰਦਾ ਜਿੱਦਾਂ ਮੇਰੇ ਕੋਲ ਹੋ ਸਕਦਾ। ਹਾਂਜੀ, ਤੇ ਉੱਥੇ ਇੱਕ ਮਿਊਜ਼ਿਕ ਮੇਰੇ ਕੰਨੀ ਪਿਆ ਤੇ ਮੈਂ ਆਖਿਆ ਵੀ ਬੜਾ ਜ਼ਿੰਦਗੀ 'ਚ ਮਿਊਜ਼ਿਕ ਸੁਣਿਆ, ਇਹ ਕੀ ਹੈ? ਬਸ ਇੱਥੋਂ ਮੈਂ ਸਰਚ ਸ਼ੁਰੂ ਕੀਤੀ ਤੇ ਮੈਨੂੰ ਦੱਸਿਆ ਵੀ ਉਹ ਰਿਐਲਿਟੀ ਤੇ ਇੱਧਰ ਪਈ ਹੈ, ਮੈਂ ਕਿੱਧਰ ਘੁੰਮੀ ਜਾਣਾ ਜੀ। ਜੇ ਕਿਤੇ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਦਾ ਪ੍ਰੋਗਰਾਮ ਦੁਨੀਆ ਭਰ ਵਿੱਚ ਫ੍ਰੀ ਚੱਲਣ ਡਿਆ ਹੋਏ ਤਾਂ ਦੱਸੋ, ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਪਏਗੀ ਕਿ ਅਸੀਂ ਕੌਣ, ਸਾਡਾ ਵਿਰਸਾ ਕੀ ਹੈ? ਬਿਲਕੁਲ। ਮੈਂ ਇੱਥੇ ਹਵਾਲਾ ਦਿੱਤਾ ਸੀ ਨਿਊਯਾਰਕ ਤੋਂ, ਇੱਕ ਬੀਬੀ ਜਿਹੜੀ ਇੱਥੇ ਨਿਊਯਾਰਕ ਟਾਈਮਸ ਦੀ ਇੰਡੀਆ ਸੀਗੀ, ਐਡੀਟੋਰੀਅਲ ਜਿਹੜਾ ਉਹਨੇ ਲੇਖ ਲਿਖਿਆ ਸੀ, ਉਹਦਾ ਮੈਂ ਹਵਾਲਾ ਪਹਿਲਾਂ ਵੀ ਇੱਕ ਦੋ ਵਾਰੀ ਦੇ ਚੁੱਕਾ। ਤੇ ਦੇਖੋ, ਉਹਨੇ ਆਪਣੇ ਲੇਖ ਵਿੱਚ ਬੜਾ ਸਪਸ਼ਟ ਲਿਖਿਆ ਸੀ ਕਿ ਜੇ ਦੁਨੀਆ 'ਚ 2 ਚੀਜ਼ਾਂ ਫ੍ਰੀ ਭਾਲਦੇ ਹੋ ਤੇ ਹਰਿਮੰਦਰ ਸਾਹਿਬ ਜਾਓ ਜੀ, ਰੋਟੀ ਤੇ ਸ਼ਾਂਤੀ। ਦੱਸੋ ਉਹਨੂੰ ਕੀ ਸਮਝ ਆਇਆ ਹੋਏਗਾ? ਪਰ ਇਹਦੇ ਬਾਵਜੂਦ ਵੀ ਜੋ ਧੁਨਾ ਗੁਰਬਾਣੀ ਦੀਆਂ ਜਦੋਂ ਉਹਦੇ ਕੰਨੀ ਪਈਆਂ ਤੇ ਕਿੰਨੀ ਕੁ ਆਨੰਦਿਤ ਹੋ ਕੇ ਉੱਥੋਂ ਆਈ ਹੋਏਗੀ। ਹਾਂਜੀ, ਤੇ ਜੇ ਕਿਤੇ ਦੁਨੀਆ ਭਰ ਵਿੱਚ ਇਹ ਜਾਣ ਲੱਗ ਪੈਣ, ਦੁਨੀਆ ਭਰ 'ਚ ਤੇ ਕਿਸੇ ਨੂੰ ਦੱਸਣ ਦੀ ਲੋੜ ਪਏਗੀ ਕਿੱਦਾਂ ਲੋਕ ਆਨੰਦ ਮਾਣਗੇ। ਭਾਵੇਂ ਉਹਨੂੰ ਨਹੀਂ ਵੀ ਸਮਝ ਆਉਂਦੀ, ਉਹ ਡੈਫੀਨੇਟਲੀ ਉਸ ਮਤਲਬ ਗੁਰਬਾਣੀ ਦੇ ਧੁਨਾਂ ਦਾ ਆਨੰਦ ਮਾਣਨਗੇ ਤੇ ਇਸ ਪਾਸੇ ਨੂੰ ਤੁਰਨਗੇ। ਜੇ ਮੈਂ ਆਪ ਉਹ ਜਿਹੜਾ ਬੰਦੇ ਤੇ ਮੈਂ ਗੱਲ ਕਰਦਾ ਨਾ ਗੋਰੇ ਦੀ, ਮੈਡੀਕਲ ਇਕਵਿਪਮੈਂਟ ਦਾ ਉਹ ਡੀਲਰ ਸੀ, ਛੋਟੀ ਹਸਤੀ ਨਹੀਂ ਸੀ ਕੋਈ ਜੀ। ਜਿਹੜਾ ਮੈਡੀਕਲ ਇਕਵਿਪਮੈਂਟ ਬਣਦਾ ਉਹਨੂੰ ਵੇਚਦਾ ਸੀਗਾ ਤੇ ਮਤਲਬ ਉਹਦਾ ਕਾਰੋਬਾਰ ਸੀ ਸਾਰਾ, ਉਹਦਾ ਵੈਲ ਐਜੂਕੇਟਡ ਪੜ੍ਹਿਆ ਲਿਖਿਆ ਬੰਦਾ। ਹਾਂਜੀ, ਤਾਂ ਇਹ ਜੋ ਕੁਛ ਹੋ ਰਿਹਾ, ਇਹ ਸਾਰਾ ਕੁਛ ਇੱਥੇ ਹੁਣ ਸਟੈਪ ਬਾਈ ਸਟੈਪ RSS ਵਾਲਾ ਲਿਆ ਕੇ ਇੱਥੇ ਸਮੱਸਿਆਵਾਂ ਖੜੀਆਂ ਕਰਨ ਦਾ ਇੱਕ ਉਪਰਾਲਾ, ਨਾ ਕਿ ਕਿਸੇ ਨੂੰ ਸੁਲਝਾਉਣ ਦਾ, ਨਾ ਕਿ ਇਹਨਾਂ ਸਮੱਸਿਆਵਾਂ ਦਾ। ਹਾਂਜੀ, ਇੱਥੇ ਮੇਰੀ ਕੈਨੇਡਾ ਇੱਕ ਵਾਰੀ ਬੀਬੀ ਕਰਨਜੀਤ ਕੌਰ ਜੀ ਵੀ ਆਏ ਹੋਏ ਸਨ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਇਸ ਵਿਸ਼ੇ ਤੇ, ਉਹਨਾਂ ਨੂੰ ਵੀ ਮੈਂ ਗੱਲ ਦੱਸੀ, ਹਨਾ ਜੀ। ਕਹਿੰਦੇ ਵੀ ਕਈ ਵਾਰ ਗੱਲ ਚੱਲੀ ਤਾਂ ਹੈ ਇਹ TV ਦੀ, ਪਰ ਮੁੜ ਕੇ ਠੱਪ ਜਾਂਦੀ ਹੈ। ਮੈਂ ਕਿਹਾ ਬਸ ਆਹੋ ਹੀ ਇੱਕ ਕਾਰਨ ਹੈ ਜਿਹੜਾ ਸਾਨੂੰ ਮਤਲਬ ਇਹ ਕਹਿਣ ਲਈ ਮਜਬੂਰ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ, ਜਿਹੜਾ ਪ੍ਰਬੰਧ ਆ ਤੁਹਾਡੇ ਹੱਥਾਂ 'ਚ ਨਹੀਂ, ਉਹ ਕਿਸੇ ਹੋਰ ਦੇ ਹੱਥਾਂ 'ਚ। ਹਾਂਜੀ, ਕੋਈ ਵੀ ਉਲਟ ਕੰਮ ਕਰਨਾ ਹੋਏ, ਕਿੰਨੀਆਂ ਹੁਣ ਤੱਕ ਕਿਤਾਬਾਂ ਨੇ ਉਲਟੀਆਂ ਪੁਲਟੀਆਂ ਛਾਪ ਚੁੱਕੇ ਨੇ, ਕਿੰਨਾ ਕੁਛ ਕਰ ਚੁੱਕੇ ਨੇ ਤੁਹਾਡੇ ਸਾਹਮਣੇ, ਹੁਣ ਕਿੰਨੀਆਂ ਗਿਣੀਆਂ, ਹਨਾ ਜੀ।
ਬਾਕੀ ਮੇਰਾ ਆਪਣਾ ਟਿਊਟਰ ਦੇ ਮਸਲੇ 'ਚ ਜਿਹੜਾ ਐਕਸਪੀਰੀਅੰਸ ਹੈ ਉਹ ਦੱਸਦਾ ਕਿ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਸਿੱਖਾਂ ਦੀ ਇੱਕ ਦੁਸ਼ਮਣ ਜਮਾਤ ਉੱਥੇ ਬੈਠੀ ਹੋਈ ਹੈ। ਹਾਂਜੀ, ਇਹ ਮੇਰਾ ਆਪਣਾ ਤਜਰਬਾ ਹੈ ਪਰਸਨਲ, ਇਹ ਟਿਊਟਰ ਦੇ ਮਸਲੇ ਦੇ ਵਿੱਚ ਜਿਹੜਾ ਹੋਇਆ ਜੀ ਜੀ। ਸੋ ਇਹ ਜਿਹੜੇ ਕੰਮ ਇਹਨਾਂ ਨੇ ਕਰਨੇ ਨੇ ਲਗਾਤਾਰ, ਇਹ ਸਾਡੀਆਂ ਸਮੱਸਿਆਵਾਂ ਨੂੰ ਵਧਾਉਣ ਲਈ ਇਹਨਾਂ ਨੇ ਪ੍ਰੋਪਰ ਜਿਹੜਾ ਰਾਈਟ ਵੇ ਆ, ਜਿਹੜਾ ਕੰਮ ਹੋਣਾ ਚਾਹੀਦਾ ਉਹ ਨਹੀਂ ਇਹਨਾਂ ਨੇ ਕਰਨਾ। ਉੱਥੇ ਇਹਨਾਂ ਨੇ ਪੈਸੇ ਬਣਾਉਣ ਲਈ ਆਪਣਾ ਕਬਜ਼ਾ ਕੀਤਾ, ਕਿੱਡੇ ਵੱਡੇ ਘਪਲੇ ਉਹਦੇ ਵਿੱਚ ਸਾਹਮਣੇ ਤੁਹਾਡੇ ਸਾਹਮਣੇ ਆਏ ਨੇ, ਹਨਾ ਜੀ ਬਿਲਕੁਲ ਜੀ। ਤੇ ਉਹ ਨਹੀਂ ਕੰਮ ਕਰਨਾ, ਹੋਰ ਉਲਟੇ ਸਿੱਧੇ ਕੰਮ ਇਹਨਾਂ ਨੇ ਲਿਆ ਕੇ ਕਰ ਰਹੇ ਨੇ, ਹੋਰ ਇਹ ਤੋਂ ਬਾਅਦ ਕੀ ਕਹੀਏ ਹੁਣ। ਹਾਂਜੀ ਬਿਲਕੁਲ ਵੀਰ ਜੀ, ਤੁਸੀਂ ਗੱਲ ਕੀਤੀ ਕਿ ਇਟਸ ਅ ਵੈਰੀ ਗੁੱਡ ਆਈਡੀਆ ਕਿ ਅਗਰ ਇਹਨਾਂ ਨੂੰ ਪ੍ਰਸਾਰਨ ਆ ਜਾਂ ਫਿਰ ਆਪਣੇ ਪਾਠ ਕਰਦੇ ਆ, ਇਹਨਾਂ ਨੂੰ ਇੱਥੇ ਚਲਾਉਣਾ ਚਾਹੀਦਾ ਹੈ। ਸਰ ਕੀ ਜਿੱਦਾਂ ਇੱਥੇ ਕ੍ਰਿਸਚੀਅਨਸ ਫ੍ਰੀ ਚੈਨਲਸ ਹੁੰਦੇ ਨੇ, ਬਟ ਦੇयर इज ਅਨਦਰ ਵੇ ਦੈਟ ਵੀ ਕੈਨ ਪੋਰਟਰੇ ਆਵਰ ਮੈਸੇਜ ਟੂ ਆਲ ਓਵਰ ਦ ਵਰਲਡ। ਆਈ ਬਿਲੀਵ ਕਿ ਜਿਸ ਤਰ੍ਹਾਂ SGPC ਆ, ਜਿਸ ਤਰ੍ਹਾਂ ਯੂਨੈਸਕੋ ਨੇ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਨਾ ਗੁਰੂ ਹਰਮੰਦਰ ਸਾਹਿਬ ਨੂੰ ਵਰਲਡ ਹੈਰੀਟੇਜ ਬਣਾਉਣੇ, ਗੁਰਦੁਆਰਾ ਬਣਾਉਣੇ, ਵਰਲਡ ਹੈਰੀਟੇਜ ਪਲੇਸ ਬਣਾਉਣੇ, ਪਰ SGPC ਨੇ ਬਿਲਕੁਲ ਨਾ ਕਰ ਦਿੱਤੀ ਗਈ, ਨਾ ਉਹਨਾਂ ਵੱਲੋਂ ਨਾ ਕਰ ਦਿੱਤੀ ਗਈ ਸੀ ਉਹਨਾਂ ਦੇ ਪ੍ਰਧਾਨਾਂ ਵੱਲੋਂ। ਸੋ ਆਈ ਥਿੰਕ ਦੇयर इज ਅਨਦਰ ਵੇ ਕਿ ਅਗਰ ਆਪਾਂ ਯੂਨਾਈਟਿਡ ਨੇਸ਼ਨ ਵੱਲੋਂ ਇਸ ਪਲੇਸ ਨੂੰ ਹੈਰੀਟੇਜ ਬਣਾਉਣੇ ਪਲੇਸ, ਮੇਬੀ ਦੈਟਸ ਅਨਦਰ ਵੇ ਕਿ ਲੋਕ ਇਸ ਦੀ ਅਹਿਮੀਅਤ ਸਮਝ ਸਕਦੇ ਨੇ, ਲੋਕ ਮੋਰ ਸਿੱਖੀਜ਼ਮ ਬਾਰੇ ਜਾਗਰੂਕ ਹੋ ਸਕਦੇ। ਆਈ ਥਿੰਕ ਦੈਟਸ ਅਨਦਰ ਵੇ ਇਜ਼ ਵੈਰੀ ਗੁੱਡ ਜੀ। ਮਤਲਬ ਕੁਝ ਤਾਂ ਪ੍ਰੋਪਰ ਸਟੈਪ ਚੁੱਕਣੇ ਚਾਹੀਦੇ ਨੇ ਨਾ, ਜੀ ਬਿਲਕੁਲ। ਕੰਮ ਕਿਉਂ ਲਗਾਤਾਰ ਕਰਦੇ ਨੇ? ਅਸਲ ਵਿੱਚ ਬਾਹਰੋਂ ਜਿਹੜੀ ਇਹਨਾਂ ਨੂੰ ਸਪੋਰਟ ਮਿਲਦੀ ਹੈ, ਜਿਹੜੇ ਇਹਨਾਂ ਦੇ ਸਮਰਥਕ ਨੇ, ਮੈਂ ਉਹਨਾਂ ਤੋਂ ਹੈਰਾਨ ਹੋ ਜਾਣਾ ਕਈ ਵਾਰੀ ਵੀ ਪਤਾ ਨਹੀਂ, ਚਲੋ 5% ਤਾਂ ਬੇਈਮਾਨ ਲੋਕ ਹੈ ਹੀ ਨਹੀਂ, ਜਿਨ੍ਹਾਂ ਦਾ ਤੇ ਧੰਦਾ ਹੀ ਹੈ ਨਾ, ਜਿਨ੍ਹਾਂ ਨੂੰ ਸਿਰਫ ਮਕਸਦ ਹੀ ਪੈਸਾ ਰੱਖਿਆ ਆਪਣਾ, ਵੀ ਸਾਨੂੰ ਕਿਸ ਤਰ੍ਹਾਂ ਮਿਲਦਾ, ਸਾਨੂੰ ਸ਼ੋਹਰਤ ਕਿਸ ਤਰ੍ਹਾਂ ਮਿਲਦੀ ਹੈ, ਸਾਨੂੰ ਉੱਥੇ ਗਿਆ ਨੂੰ ਬਾਡੀਗਾਰਡ ਕਿਸ ਤਰ੍ਹਾਂ ਮਿਲਦੇ ਨੇ, ਹਨਾ। ਉਹ ਤਾਂ ਹੈ ਹੀ ਨੇ, ਉਹਨਾਂ ਦਾ ਤੁਸੀਂ ਇਲਾਜ ਕੋਈ ਨਹੀਂ ਕਰ ਸਕਦੇ, ਉਹਨਾਂ ਤੇ ਬੇਈਮਾਨ ਤੇ ਰਹਿਣਾ ਹੀ ਰਹਿਣੇ ਨੇ, ਹਰ ਕੌਮ 'ਚ ਨੇ, ਇਕੱਲੇ ਸਿੱਖਾਂ 'ਚ ਨਹੀਂ, ਹਰ ਕੌਮ 'ਚ ਨੇ, ਹਨਾ। ਪਰ ਜਿਹੜੇ ਇਮਾਨਦਾਰ ਨੇ, ਜਿਹੜੇ ਬੰਦੇ ਕੁਝ ਜਾਣਦੇ ਨੇ, ਉਹਨਾਂ ਨੂੰ ਇਸ ਬਾਰੇ ਜ਼ਰੂਰ ਉਹਨਾਂ ਦੇ ਆਇਆਂ ਤੇ ਸਵਾਲ ਪੁੱਛਣੇ ਚਾਹੀਦੇ ਨੇ, ਜਿਨ੍ਹਾਂ ਉਹਨਾਂ ਨੂੰ ਜੀਆਂ ਕਹਿੰਦੇ, ਨਾਲੇ ਸਵਾਲ ਵੀ ਉਹਨਾਂ ਨੂੰ ਪੁੱਛਣ ਵਾਲਾ ਫਰਜ਼ ਬਣਦਾ ਜੀ। ਤੇ ਵੀਰ ਜੀ, ਉਹਨਾਂ ਨੂੰ ਲਾਈਕ ਇੱਥੇ ਆਉਣ ਤੋਂ ਰੋਕਣ ਲਈ ਅਸੀਂ ਕੀ ਕਰ ਸਕਦੇ? ਬਿਕੋਜ਼ ਵੀ ਰੀਅਲੀ ਡੋਨਟ ਨੀਡ them over here. They already did a lot of work in Punjab. We don't need them over here in America to do the same kind of work with us. ਦੇਖੋ ਜੀ, ਮੈਂ ਤੇ ਇੱਕੋ ਗੱਲ ਕਹਿਣਾ, ਜਿੰਨਾ ਨਾ, ਇੱਕ ਮੈਂ ਅਕਸਰ ਹੋਰ ਗੱਲ ਵੀ ਕਹਿਣਾ ਹੁੰਦਾ ਕਿ ਜਿੰਨਾ ਨੁਕਸਾਨ ਪੰਜਾਬ ਦਾ ਅਸੀਂ ਕਰਦੇ ਨਾ, ਜਿਹੜੇ ਪੈਸੇ ਦੇਣ ਵਾਲੇ ਲੋਕਾਂ ਬਾਹਰੋਂ, ਹਨਾ, ਜਿਹੜੇ ਇਹਨਾਂ ਨੂੰ ਜੀ ਆਇਆ ਕਹਿੰਦੇ ਆ, ਉਹਨਾਂ ਉੱਥੇ ਨਹੀਂ ਕਰ ਰਹੇ। ਇਹੋ ਹੀ ਇੱਕ ਕਾਰਨ ਹੈ, ਜਦੋਂ ਉਹਨੂੰ ਆਇਆ ਨੂੰ ਐਵੇਂ ਇਕੱਠੇ ਕਰਕੇ ਆਪਣੀ ਸ਼ੋਹਰਤ ਲਈ, ਫੋਟੋ ਖਿਚਾਉਣ ਲਈ, ਹਨਾ, ਤੇ ਇਹਨਾਂ ਦਾ ਜਦੋਂ ਜੀ ਆਇਆ ਜ਼ਿਆਦਾ ਸਵਾਗਤ ਕਰਦੇ, ਇਸੇ ਕਰਕੇ ਤੁਰੇ ਆਉਂਦੇ ਨੇ। ਜੇ ਉਹਨਾਂ ਨੂੰ ਸਵਾਲ ਪੁੱਛੋ, ਇੱਥੇ ਸਾਡੇ ਇੱਕ ਦੋ ਸਿੰਘਾਂ ਨੇ ਸੈਟਲ ਪੁੱਛੇ ਹਰੇ ਕੋਲ ਜਾ ਕੇ ਜਾਂ ਗੱਲ ਲੱਗਣ ਕਰਨ, ਹਨਾ, ਤੇ ਮੈਂ ਵੀ ਚਲਾ ਨਾਲ ਉਹਨਾਂ ਦੇ ਸਾਥ ਦੇਣ ਨੂੰ, ਫਿਰ ਕੁਝ ਕਾਰਨਾਂ ਕਰਕੇ ਮੇਰੇ ਬੇਟੇ ਨੂੰ ਵੱਡੇ ਨੇ ਰੋਕ ਦਿੱਤਾ ਇਸ ਗੱਲ ਤੇ, ਵੀ ਕਹਿੰਦਾ ਵੀ ਅਗਲੇ ਨੇ ਪਰਸਨਲ ਸੱਦਿਆ ਹੋਗਾ, ਡੈਡੀ ਜੀ ਰਹਿਣ ਦਿਓ, ਹਨਾ, ਤੇ ਮੈਂ ਵੀ ਚਲਾ ਨਹੀਂ ਇਸ ਵਿਸ਼ੇ ਦੇ ਉੱਤੇ, ਵੀ ਇਹਨਾਂ ਨੂੰ ਪੁੱਛੇ ਸਹੀ ਸਵਾਲ। ਤੇ ਜਦੋਂ ਹੁਣ ਆਏ ਨੇ ਮਗਰਲੇ ਜਿਹਨਾਂ ਦੀ ਲੀਡਰ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇੱਥੇ ਤੁਹਾਡੇ ਵੀ ਆਏ ਸਨ, ਤੇ ਆਪਣਾ ਉਹਨਾਂ ਨੂੰ ਮੈਂ ਜਦੋਂ ਉਹਨਾਂ ਦੇ ਬ੍ਰਦਰ ਇੱਥੇ ਕੰਮ ਕਰਦੇ ਸਨ, ਜਦੋਂ ਉਹਨਾਂ ਨੂੰ ਮੈਂ ਸਵਾਲ ਕੀਤਾ, ਮੈਂ ਮੇਰੇ ਮਿਲਾਇਓ, ਮੈਨੂੰ 10 ਮਿੰਟ ਮੈਂ ਬਹਿਣਾ ਚਾਹਾਂਗਾ ਉਹਨਾਂ ਨਾਲ, ਹਨਾ। ਸੈਟਲ ਜਦੋਂ ਪਹਿਲੀ ਵਾਰ ਆਏ, ਹੁਣ ਉਹਨਾਂ ਦੇ ਕੋਲ ਇੱਥੇ ਮਾਈਕ ਹੀ ਖੋਲਿਆ ਸੀ ਗੁਰਦੁਆਰੇ ਲੋਕਾਂ ਨੇ, ਤੇ ਮੈਂ ਉਹਦੀ ਵੀ ਵਿਰੋਧਤਾ ਕੀਤੀ। ਮੈਂ ਏਦਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ, ਭਾਵੇਂ ਤੁਸੀਂ ਠੀਕ ਹੈ, ਤੁਹਾਡਾ ਪੱਖ ਠੀਕ ਸੀ, ਪਰ ਤੁਸੀਂ ਰਸਤਾ ਗਲਤ ਨਾ ਅਖਤਿਆਰ ਕਰਿਆ ਕਰੋ। ਵੇਖੋ, ਉਹ ਬੰਦਾ ਗਲਤ ਹੁੰਦਿਆਂ ਹੋਇਆ ਵੀ ਸਾਰੀ ਹਮਦਰਦੀ ਲੈ ਗਿਆ, ਤੁਸੀਂ ਠੀਕ ਹੁੰਦੇ ਹੋਏ ਵੀ ਸਾਰੀ ਹਮਦਰਦੀ ਖੋਲੀ ਹੈ, ਇਹ ਕੰਮ ਨਹੀਂ ਕਰਨ ਵਾਲੇ। ਪਰ ਚਲੋ ਤੋਂ ਬਾਅਦ ਫਿਰ ਇੱਥੇ ਗੁਰਦੁਆਰੇ ਦਾ ਬੈਨ ਹੀ ਕਰਤਾ ਨਾ, ਪੱਕਾ ਵੀ ਵੜਨ ਨਹੀਂ ਕੋਈ ਨਹੀਂ ਦੇਣਾ, ਬਸ ਗੱਲ ਖਤਮ ਹੈ, ਧੰਦਾ ਹੀ ਖਤਮ ਕਰਤਾ। ਹਾਂਜੀ ਹਾਂਜੀ ਹਾਂਜੀ। ਇਹ ਬਾਹਰਲੇ ਸਿੱਖ ਉਪਰਾਲਾ ਕਰਨ ਇਸ ਗੱਲ ਦੇ ਉੱਤੇ, ਇਹਨਾਂ ਨੂੰ ਥੋੜਾ ਬਹੁਤਾ ਆਇਆਂ ਨੂੰ ਇਹਨਾਂ ਦੀ ਕੇਅਰ ਨਾ ਕਰਨ। ਹਾਂਜੀ ਬਿਲਕੁਲ, ਬਿਲਕੁਲ ਇਹੀ ਹੋਣਾ ਚਾਹੀਦਾ ਕਿ ਇਹਨਾਂ ਬੰਦੇ ਦੀ ਅਗਰ ਅਸੀਂ ਇੱਕਦਮ ਇਹਨੂੰ ਅਣਦੇਖਾ ਕਰ ਦਈਏ, ਕੇਅਰ ਨਾ ਕਰੀਏ, ਹੋਪਫੁਲੀ ਇਹ ਜਿਹੜੇ ਪੰਜਾਬ ਦੇ ਵਿੱਚ ਜੋ ਕਰ ਰਹੇ ਨੇ, ਹੋਪਫੁਲੀ ਬਾਹਰ ਆ ਕੇ ਨਹੀਂ ਕਰਨਗੇ, ਅਸੀਂ ਵੈਲਕਮ ਹੀ ਨਹੀਂ ਕਰਦੇ, ਕਿਉਂਕਿ ਵੀ ਆਰ ਨਾਟ ਦੈਟ ਨਾਈਵ ਔਰ ਦੈਟ ਸਟੂਪਿਡ ਰਾਈਟ ਨਾਓ ਇਨ ਅਮਰੀਕਾ ਕਿ ਸਾਨੂੰ ਪਤਾ ਨਹੀਂ ਚੱਲਦਾ ਪਿਆ ਇਹਨਾਂ ਦੀ ਚਾਲਾਂ ਕੀ ਨੇ ਪਿੱਛੇ। ਬਟ ਐਨੀਵੇਜ਼ ਵੀਰ ਜੀ, that was the first question that we asked you. The second question ਵਾਲੇ ਅਸੀਂ ਜਾਣਨੇ, ਬਿਕੋਜ਼ ਟਾਈਮ ਵੀ ਆਪਣੇ ਕੋਲ ਬਹੁਤ ਲਿਮਿਟਡ ਹੁੰਦਾ। ਤੇ ਜਿਸ ਤਰ੍ਹਾਂ ਰੀਸੈਂਟਲੀ RSS ਦੇ ਮੁਖੀ ਮੋਹਨ ਭਾਗਵਤ ਨੇ ਇੱਕ ਵਾਰ ਫਿਰ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ, ਹਿੰਦੂਆਂ ਦਾ ਅੰਗ ਦੱਸਿਆ, ਇਸ ਦੇ ਜਵਾਬ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਇਹ ਗੱਲ ਅੱਗੇ ਵੀ ਕਹੀ ਹੋਈ ਹੈ ਕਿ ਸਾਨੂੰ ਨਾ ਖੇਡੋ ਇਸ ਗੱਲ ਦੇ ਉੱਤੇ, ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਗਾਂ ਦਾ ਦੁੱਧ ਦੇ ਥਾਂ ਪਿਸ਼ਾਬ ਪੀਣਾ, ਪੀ ਜਾਓ ਜੀ, ਅਸੀਂ ਸਿੱਖ ਹਾਂ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਹਾਂਜੀ, ਸਾਡਾ ਤੁਹਾਡੇ ਨਾਲ ਕੋਈ ਲਾਗਰਾ ਨਹੀਂ। ਸਾਡੇ ਗੁਰੂ ਸਾਹਿਬ ਸਾਡੀ ਗੁਰਬਾਣੀ 'ਚ ਬੜੇ ਕਲੀਅਰ ਲਫ਼ਜ਼ਾਂ 'ਚ ਇਹ ਗੱਲ ਕਹਿ ਗਏ ਹੋਏ ਨੇ, ਤੁਹਾਡੇ ਮਿਲੀਅਨ ਗੌਡ ਨੇ, ਤੁਹਾਨੂੰ ਮੁਬਾਰਕ। ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ 'ਚ, ਤੁਸੀਂ ਪਿੱਪਲਾਂ ਨੂੰ ਪੀਜਣਾ, ਤੁਸੀਂ ਦਰਖਤਾਂ ਨੂੰ ਪੂਜਣਾ, ਤੁਸੀਂ ਗਾਈਆਂ ਨੂੰ ਪੀਜਣਾ। ਹਾਂਜੀ, ਜਾਂ ਹਰਿਮੰਦਰ ਸਾਹਿਬ ਨੂੰ, ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਈਏ ਨਾ ਅੰਮ੍ਰਿਤਸਰ ਜੀ, ਉੱਥੇ ਇੱਕ ਮੰਦਿਰ ਰਾਜ ਲੌਂਗਾਂ ਵਾਲੀ ਦੇਵੀ। ਜਦੋਂ ਏਡਸ ਫੈਲੀ ਹੈ ਨਾ, ਸੌਰੀ ਜੋ ਆਪਣਾ ਚੂਹੇ ਵਾਲੀ ਬਿਮਾਰੀ ਜੀ ਪਿੱਛੇ ਜੇ ਫੈਲੀ ਹੈ ਕਾਫੀ ਜ਼ੋਰ ਨਾਲ, ਹਾਂਜੀ, ਪਲੇਗ ਹਾਂਜੀ, ਪਲੇਗ ਫੈਲੀ ਹੈ, ਤੇ ਉਦੋਂ ਚੂਹਿਆਂ ਦੇ ਮੰਦਿਰ ਇੱਥੇ ਅੱਜ ਵੀ YouTube ਤੇ ਪਾਓ,
ਉੱਥੇ ਚੂਹਿਆਂ ਦੇ ਮੰਦਰ ਬਣੇ ਨੇ, ਚੂਹਿਆਂ ਦੀਆਂ ਵਿੱਠਾਂ ਖਾਂਦੇ ਗੋਰਿਆਂ ਨੇ ਬਣਾਏ ਉਹਦੀਆਂ, ਮਤਲਬ ਉੱਥੇ ਚੁੱਕ ਕੇ ਕਹਿੰਦਾ ਵੈਰੀ ਡਿਲੀਸ਼ੀਅਸ ਹੈ ਨਾ। ਤੁਸੀਂ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦੇ ਉੱਤੇ, ਅਰੇ ਮਤ ਸੋਚੋ ਕਿ ਤੁਸੀਂ ਸਿੱਖਾਂ ਨੂੰ ਲਾ ਦਿਓ ਕਿ ਸਿੱਖ ਇੱਕ ਅਕਾਲ ਪੁਰਖ ਦੇ ਪੁਜਾਰੀ ਨੇ, ਸਿੱਖ ਜੀਓ ਤੇ ਜਿਉਣ ਦਿਓ ਦੀ ਪਾਲਿਸੀ ਤੇ ਚੱਲਦੇ ਨੇ। ਗੱਲ ਵੱਖਰੀ ਹੈ ਕਿ ਤੁਸੀਂ ਕੁਝ ਬੰਦਿਆਂ ਨੂੰ ਖਰੀਦ ਕੇ, ਜਾਂ ਉਹ ਮੈਂ ਅੱਗੇ ਗੱਲ ਕਹਿ ਚੁੱਕਾ ਆਲਰੇਡੀ, ਕੁਝ ਬੇਈਮਾਨ ਲੋਕਾਂ ਤੁਹਾਡੇ ਕਾਬੂ ਚੜੇ ਹੋਏ ਨੇ, ਉਹ ਜੋ ਮਰਜ਼ੀ ਕਹੀ ਜਾਣ ਕਰੀ ਜਾਣ, ਪਰ ਸਾਡਾ ਤੁਹਾਡੇ ਨਾਲ ਸਭ ਕੁਝ ਵੱਖਰਾ, ਸਾਡੇ ਸਾਰੇ ਸੰਸਕਾਰ ਤੁਹਾਡੇ ਨਾਲ ਵੱਖਰੇ ਨੇ, ਸਾਡਾ ਜਿਉਂ ਤੋਂ ਲੈ ਕੇ ਮਰਨ ਤੱਕ ਦੇ ਟੋਟਲ ਸੰਸਕਾਰ ਸਾਡੇ ਤੁਹਾਡੇ ਨਾਲ ਵੱਖਰੇ ਨੇ। ਬਾਕੀ ਹੁਣ ਤਾਕਤ ਤੁਹਾਡੇ ਹੱਥ ਹੈ, ਪਰ ਇਹੋ ਜਿਹੀ ਗੱਲ ਨਹੀਂ, ਤੁਸੀਂ ਕਿਹੜੇ ਪਹਿਲੇ, ਉਸ ਤੋਂ ਪਹਿਲਾਂ ਵੀ ਉਹ ਫਿਰ ਗੱਲ ਯਾਦ ਆਉਂਦੀ ਹੈ ਕਿ ਤੁਸੀਂ ਕਿਹੜੇ ਮਤਲਬ ਪਿਛੋਕੜ ਨੂੰ, ਇਤਿਹਾਸ ਨੂੰ ਝਾਤੀ ਮਾਰ ਲਓ ਕਿ ਤੁਮਸੇ ਪਹਿਲੇ ਵੀ ਇੱਕ ਸ਼ਖਸ ਜਹਾਂ ਕਦੀ ਨਹੀਂ ਥਾ, ਉਸੇ ਵੀ ਆਪਣੇ ਖੁਦਾ ਹੋਣੇ ਕਾ ਇਤਨਾ ਹੀ ਯਕੀਨ ਥਾ। ਤੁਹਾਡੇ ਤੋਂ ਪਹਿਲਾਂ ਵੀ ਇੱਥੇ ਕਈ ਖੁਦਾ ਏਦਾਂ ਦੇ ਹੋ ਗਏ ਨੇ, ਤੁਸੀਂ ਵੀ ਤੁਰ ਜਾਣਾ। ਇਹ ਕੌਮ ਵਿਲੱਖਣ ਨੇ, ਵੱਖਰਾ ਰਹਿਣਾ, ਇਹਨਾਂ ਦਾ ਸਭ ਕੁਝ ਵੱਖਰਾ ਹੈ। ਲੜ ਕੇ ਮਰਨ ਵਾਲੇ ਵੇਖੋ ਸਾਡੀ ਕੌਮ ਨਹੀਂ, ਹੋਰ ਵੀ ਨੇ। ਮੈਂ ਮਤਲਬ ਕਿੰਨਾ ਹੁਣ ਤੁਸੀਂ ਯੂਟਿਊਬ ਤੇ ਜਾਂ ਹੁਣ ਫੇਸਬੁੱਕ ਹੀ ਬਹੁਤ ਸਾਧਨ ਵਧੀਆ ਬਣ ਗਏ, ਕਿੰਨੀਆਂ ਕੌਮਾਂ ਨੇ ਜਿਹੜੀਆਂ ਆਪਣੀ ਹੋਂਦ ਲਈ ਲੜ ਰਹੀਆਂ ਨੇ। ਅਸੀਂ ਇਕੱਲੇ ਥੋੜੇ, ਉਹ ਮਰ ਜਾਂਦੇ ਨੇ, ਉਹ ਆਪਣੀ ਹੋਂਦ ਨਹੀਂ, ਆਪਣੀ ਹੋਂਦ ਨੂੰ ਛੱਡਣ ਨੂੰ ਤਿਆਰ ਨਹੀਂ। ਤੇ ਉਹ ਗੱਲ ਸਿੱਖਾਂ ਨੇ ਇਹਨਾਂ ਦੇ ਕਹੀ ਜਾਣਾ, ਸਾਨੂੰ ਕੀ ਫਰਕ ਪੈਣਾ। ਤੁਹਾਨੂੰ ਮੁਬਾਰਕ, ਤੁਸੀਂ ਚੂਹਿਆਂ ਦੀਆਂ ਵਿੱਠਾਂ ਖਾਣੀਆਂ ਨੇ, ਤੁਸੀਂ ਪੂਜਣਾ, ਤੁਸੀਂ ਗਾਂ ਦੇ ਦੁੱਧ ਖਾ ਮੁੱਤ ਪੀਣਾ। ਮੇਰਾ ਮਤਲਬ ਮੈਂ ਕੋਲੋਂ ਨਹੀਂ ਲਾ ਰਿਹਾ, ਇਹ ਸਾਰਾ ਕੁਛ ਅਵੇਲੇਬਲ ਹੈ। ਮੈਂ ਮੇਰੇ ਸ਼ਬਦ ਨਹੀਂ, ਤੁਸੀਂ ਜੋ ਕੁਛ ਕਰ ਰਹੇ ਹੋ ਇਹ ਅਵੇਲੇਬਲ ਹੈ। ਇਹ ਸਭ ਕੁਛ ਯੂਟਿਊਬ ਤੇ ਉੱਥੋਂ ਮੈਂ ਇਹ ਹਵਾਲੇ ਨਾਲ ਕਹਿ ਰਿਹਾ, ਕੋਈ ਆਪਣੇ ਕੋਲ ਲਾ ਰਿਹਾ, ਔਰ ਫਖਰ ਮਹਿਸੂਸ ਕਰਦੇ ਨੇ ਗਾਈ ਦਾ ਮੁੱਤ ਪੀਣ ਲੱਗੇ ਕਿ ਬੜੀਆਂ ਬਿਮਾਰੀਆਂ ਦੂਰ ਕਰਦਾ। ਪੀ ਜਾਓ, ਸਾਨੂੰ ਕੀ ਇਤਰਾਜ਼ ਹੈ। ਸਾਨੂੰ ਤਾਂ ਪਤਾ ਵੀ ਬਹੁਤ ਸਾਰੀਆਂ ਮੈਡੀਸਨਸ ਬਣੀਆਂ ਹੋਈਆਂ ਨੇ ਜਿਹੜੀਆਂ ਹਰ ਬਿਮਾਰੀ ਦੇ ਇਲਾਜ ਨੇ, ਔਰ ਸਾਇੰਸਦਾਨਾਂ ਨੇ ਕੱਢ ਦਿੱਤਾ ਵੀ ਹੈ ਕਿ ਉਹਦੇ ਵਿੱਚ ਇਹ ਬੜਾ ਕੁਛ। ਮਤਲਬ ਇੱਥੇ ਇੱਕ ਹਿੰਦੂ ਡਾਕਟਰ ਸੀ ਲੇਡੀ, ਉਹਦੇ ਨਾਲ ਮੇਰੀ ਇੱਕ ਵਾਰੀ ਗੱਲ ਹੋਈ ਤੇ ਉਹ ਵੀ ਇਸ ਗੱਲ ਤੇ ਬੜੀ ਹੈਰਾਨ ਹੋਈ ਵੀ ਇਹਦੇ ਵਿੱਚ ਹੈ ਕਿ ਕੈਲਸ਼ੀਅਮ ਕਿਸਮ ਤੇ ਕੁਛ ਨੇ ਦੱਸਿਆ, ਮੈਨੂੰ ਹੁਣ ਚੇਤਾ ਭੁੱਲ ਗਿਆ। ਤੇ ਇਹ ਕਿਉਂ ਲੋਕ ਕਰਦੇ, ਮੈਂ ਕਿਹਾ ਤੁਹਾਨੂੰ ਪਤਾ ਹੋਏ ਜੀ ਕਿਉਂ ਕਰਦੇ ਨੇ। ਸੋ ਇਹੋ ਜਿਹੇ ਬਿਆਨਾਂ ਨਾਲ ਸਾਨੂੰ ਕੀ ਫਰਕ ਪੈਣਾ। ਪਰ ਹਾਲ ਦੀ ਘੜੀ ਜੋ ਉਹਨਾਂ ਦਾ ਮਸਲਾ ਇਹ ਹੈ ਵੀ ਉਲਝਾਓ ਗੱਲ ਨੂੰ, ਕੋਈ ਨਾ ਕੋਈ ਨਵਾਂ ਸ਼ਹਿਰ ਛੇੜ ਕੇ ਕੋਈ ਨਾ ਕੋਈ ਭੜਕਾਓ ਇਹਨਾਂ ਨੂੰ, ਕੁਛ ਨਾ ਕੁਛ ਕਰਨਗੇ ਲਗਾਤਾਰ ਰੱਖਣਾ ਇਹਨਾਂ ਦਾ। ਇਹ ਏਜੰਸੀਆਂ ਦੇ ਇਹ ਧੰਦੇ ਹੁੰਦੇ। ਵੱਧ ਤੋਂ ਵੱਧ ਐਨਰਜੀ ਵੇਸਟ ਕਰੋ ਇਹਨਾਂ ਦੀ, ਵੱਧ ਤੋਂ ਵੱਧ ਇਹਨਾਂ ਦਾ ਪੈਸਾ ਬਰਬਾਦ ਕਰੋ, ਇਹਨਾਂ ਨੂੰ ਇਸ ਪਾਸੇ ਉਲਝਾਈ ਰੱਖੋ ਤਾਂ ਕਿ ਪ੍ਰੋਪਰ ਢੰਗ ਨਾਲ ਸੋਚ ਨਾ ਸਕਣ, ਇਹ ਪ੍ਰੋਪਰ ਢੰਗ ਨਾਲ ਅੱਗੇ ਨਾ ਵੱਧ ਸਕਣ, ਇਹ ਤਰੱਕੀ ਨਾ ਕਰ ਸਕਣ। ਜੀ ਬਿਲਕੁਲ ਵੀਰ ਜੀ, ਯੂ ਆਰ ਸੋ ਰਾਈਟ ਕਿ ਜਿਸ ਤਰ੍ਹਾਂ ਲੋਕ ਬੋਲਦੇ ਨੇ, ਇਹਨੂੰ ਬੋਲਣ ਦੇਣਾ ਚਾਹੀਦਾ। ਵੀ ਸ਼ੁਡਨਟ ਇਵਨ ਪੇ ਅਟੈਂਸ਼ਨ ਟੂ ਥੀਸ ਕਾਈਂਡ ਆਫ ਪੀਪਲ ਬਿਕਾਜ਼ ਵੀ ਨੋ ਵਾਟ ਵੀ ਆਰ, ਵੀ ਡੋਨਟ ਨੀਡ them to explain us ਕਿ ਅਸੀਂ ਕਿਸ ਚੀਜ਼ ਦਾ ਪਾਰਟ ਆ। ਵੀ ਨੋ ਕਿ ਅਸੀਂ ਇੱਕ ਸਿੱਖ ਵਾਂ, ਸਿੱਖ ਸਾਡੀ ਵੱਖਰੀ ਕੌਮ ਆ, ਅਸੀਂ ਵੱਖਰੇ ਇਹਨਾਂ ਕੋ, we have nothing to do with them, so that's a very good thing that you explained us very well। ਥੈਂਕ ਯੂ ਸੋ ਮਚ ਵੀਰ ਜੀ। ਇਹ ਤਾਂ ਦੋ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕੀਤੀ ਕਿਉਂਕਿ ਸਾਡਾ ਹੁਣ ਟਾਈਮ ਲਿਮਿਟਡ ਆ, ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਬਾਕੀ ਦੇ ਮੇਨ ਮੁੱਦਿਆਂ ਦੇ ਉੱਪਰ ਵੀ ਸਾਨੂੰ ਵਕਤ ਨਾਲ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।